ਅਗਲੀ ਖਬਰ ਆ ਰਹੀ ਆ, ਕਹਿੰਦੇ ਪਈ ਇੱਕ ਸਮੁੰਦਰੀ ਜਹਾਜ਼ ਜਿਹੜਾ ਕਿ ਪੋਰਸ਼ ਕਾਰਾਂ, ਆਡੀਜ਼ ਤੇ ਬੈਂਟਲੀਜ਼ ਲੈ ਕੇ ਆ ਰਿਹਾ ਸੀ ਤੇ ਉਸ ਨੂੰ ਅੱਗ ਲੱਗ ਗਈ ਹੈਗੀ ਆ। ਇਹ $500 ਮਿਲੀਅਨ ਤੋਂ ਵੱਧ ਦਾ ਨੁਕਸਾਨ ਹੋਊਗਾ। YouTube ਦੇ ਇੱਕ ਬਹੁਤ ਹੀ ਵੱਡੇ ਜਿਹੜੇ ਯੂਟਿਊਬਰ ਹੈਗੇ ਆ, ਮੈਟ ਫਰਾ, ਉਹਨਾਂ ਨੇ ਕਿਹਾ ਵੀ ਮੇਰੀ ਕਾਰ ਵੀ ਉਹਦੇ ਵਿੱਚ ਸੀਗੀ, ਜਿਹੜੀ ਅੱਗ ਦੀ ਭੇਂਟ ਚੜ੍ਹ ਗਈ ਹੈਗੀ ਆ। ਲਿਜ਼ਬਨ ਪੁਰਤਗਾਲ ਤੋਂ ਇਹ ਖਬਰ ਆ ਰਹੀ ਹੈ। 4000 ਵਹੀਕਲ ਸੀਗੀਆਂ ਇਸ ਸ਼ਿਪ ਦੇ ਵਿੱਚ, ਜਿਹਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਪੋਰਸ਼ ਕਾਰਾਂ ਸੀਗੀਆਂ, ਆਡੀਜ਼, ਬੈਂਟਲੀ ਸੀਗੀਆਂ ਤੇ ਅਜ਼ੋਰਸ ਜਿਹੜਾ ਕੋਸਟ ਆ ਉੱਥੇ ਜਿਹੜੀ ਆ ਅੱਗ ਲੱਗ ਗਈ ਹੈਗੀ ਆ। ਤੇ ਲੀਥੀਅਮ ਆਇਨ ਬੈਟਰੀਜ਼ ਜਿਹੜੀਆਂ ਇਲੈਕਟ੍ਰਿਕ ਕਾਰਸ ਦੇ ਵਿੱਚ ਸੀਗੀਆਂ, ਉਹਨਾਂ ਕਰਕੇ ਅੱਗ ਲੱਗੀ ਆ। ਤੇ ਅੱਗ ਕਹਿੰਦੇ ਇੰਨੀ ਭਿਆਨਕ ਲੱਗੀ ਆ, ਸ਼ਿਪ ਜਿਹੜਾ ਆ ਉਹ ਇੱਕ ਐਂਡ ਤੋਂ ਲੈ ਕੇ ਦੂਜੇ ਐਂਡ ਤੱਕ, ਤੇ ਕਹਿੰਦੇ ਪਾਣੀ ਤੋਂ ਸਿਰਫ 5 ਫੁੱਟ ਉੱਚੇ ਤੱਕ ਸਾਰਾ ਹੀ ਜਿਹੜਾ ਉੱਥੇ ਅੱਗ ਦੀ ਭੇਂਟ ਚੜ੍ਹ ਗਿਆ ਹੈਗਾ। ਹੁਣ ਟੋਇੰਗ ਬੋਟਸ ਉਸ ਰਾਊਟ ਨੂੰ ਹੈਗੀਆਂ ਜਿਬਰਾਲਟਰ ਤੇ ਨੀਦਰਲੈਂਡਸ ਤੋਂ, ਜਿਹੜੀਆਂ ਕਿ ਅੱਜ ਸ਼ਾਮ ਤੱਕ ਪਹੁੰਚ ਜਾਣੀਆਂ ਹੈਗੀਆਂ। ਤੇ ਕਹਿੰਦੇ ਵੀ ਵੈਸਲ ਜਿਹੜਾ ਆ ਉਸ ਨੂੰ ਟੋ ਨਹੀਂ ਕੀਤਾ ਜਾ ਸਕਦਾ ਅਜ਼ੋਰਸ ਨੂੰ, ਕਿਉਂਕਿ ਵੱਡਾ ਬਹੁਤ ਆ ਤੇ ਇਹ ਇੱਕ ਤਰ੍ਹਾਂ ਨਾਲ ਬਲੌਕ ਕਰ ਦੂਗਾ ਟ੍ਰੇਡ ਤੇ ਪੋਰਟ ਨੂੰ। 16 ਲੋਕਾਂ ਦੀ ਸਾਲਵੇਜ ਟੀਮ, ਸਮਿਥ ਸਾਲਵੇਜ ਓਨਡ ਬਾਈ ਡਿਚ ਮਰੀਨ ਇੰਜੀਨੀਅਰ ਬੋਸਕਾਲਿਸ, ਉਹ ਉੱਥੇ ਭੇਜੀ ਆ ਜਿਹੜੀ ਕਿ ਅੱਗ ਨੂੰ ਬੁਝਾ ਸਕੇ। ਪਨਾਮਾ ਫਲੈਗਡ ਸ਼ਿਪ ਜਿਹੜਾ ਆ, ਇਸ ਨੂੰ ਸਨੋਸਕੇਪ ਕਾਰ ਕੈਰੀਅਰਸ ਐਸੇ ਤੇ ਮੈਨੇਜ ਕਰਦੇ ਹੈਗੇ ਮਿਟਸੀ OSK ਲਾਈਨਸ ਲਿਮਟਿਡ। ਇਹ ਟਰੈਵਲ ਕਰ ਰਿਹਾ ਸੀ ਐਮਡਨ ਜਰਮਨੀ ਤੋਂ, ਜਿੱਥੇ ਕਿ ਵੋਲਸਵੈਗਨ ਦੀ ਬਹੁਤ ਵੱਡੀ ਫੈਕਟਰੀ ਹੈਗੀ ਆ। ਡੇਵਿਸਵਿਲ USA ਨੂੰ ਇਹ ਆਉਣਾ ਸੀ, ਜਿਹੜਾ ਮੈਰੀਟਾਈਮ ਟ੍ਰੈਫਿਕ ਵੈਬਸਾਈਟ ਆ ਉਹਦੇ ਮੁਤਾਬਕ। ਮਿਟਸੀ OSK ਲਾਈਨਸ ਲਿਮਟਿਡ ਤੇ ਸਮਿਥ, ਉਹਨਾਂ ਨੇ ਹਜੇ ਤੱਕ ਕੋਈ ਇਸ ਬਾਰੇ ਰਿਸਪੌਂਸ ਨਹੀਂ ਦਿੱਤਾ। 22 ਕਰੂ ਮੈਂਬਰ ਸੀਗੇ ਇਸ ਸ਼ਿਪ ਦੇ ਵਿੱਚ, ਜਿਹੜੇ ਕਿ ਸਾਰੇ ਜਿਹੜੇ ਬਚ ਗਏ ਹੈਗੇ, ਕਿਸੇ ਦੇ ਸੱਟ ਨਹੀਂ ਲੱਗੀ। 1100 ਦੇ ਕਰੀਬ ਪੋਰਸ਼ ਕਾਰਾਂ ਸੀਗੀਆਂ, 199 ਦੇ ਕਰੀਬ ਬੈਂਟਲੀ ਕਾਰਾਂ ਇਹਦੇ ਵਿੱਚ ਸੀਗੀਆਂ, ਬਾਕੀ ਆਡੀ ਕਾਰਾਂ ਇਸ ਸ਼ਿਪ ਦੇ ਵਿੱਚ ਸੀ। ਜੀ ਜੀ। ਅਗਲੀ ਖਬਰ ਹਰਜੋਤ ਸਿੰਘ ਜੀ ਟਾਹੋ ਤੋਂ ਆ ਰਹੀ ਆ, ਜਿੱਥੇ ਹੈਂਕ ਦਾ ਟੈਂਕ, ਇਹ ਇੱਕ ਭਾਲੂ ਦਾ ਨਾਂ, ਜਿਹੜਾ ਰਿੱਛ ਦਾ ਨਾਂ ਜਿਹੜਾ ਉਹ ਰੱਖਿਆ ਗਿਆ ਆ। 500 ਪਾਉਂਡ ਭਾਰਾ ਇਹ ਭਾਲੂ ਕਹਿੰਦੇ ਵੀ ਟਾਹੋ ਦੇ ਸਾਊਥ ਲੇਕ ਟਾਹੋ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਜਿਹੜਾ ਆ ਹੈਵਕ ਮਚਾ ਰਿਹਾ ਆ। ਬਲੈਕ ਬੀਅਰ ਇਸ ਨੇ ਟਾਹੋ ਕੀਜ਼ ਦੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਪੈਰਾਂ ਤੇ ਕਰ ਦਿੱਤਾ ਹੈ, ਭਾਜਣਾ ਜਿਹੜੀਆਂ ਉਹ ਪਾਈਆਂ ਆ। ਸੋ ਹੈਂਕ ਦਾ ਟੈਂਕ ਕਰਕੇ ਕਹਿੰਦੇ ਵੀ ਇਸ ਦਾ ਨਾਮ ਦੇ ਨਾਲ ਹੁਣ ਇਹ ਜਾਣਿਆ ਜਾ ਰਿਹਾ ਹੈ। ਕਹਿੰਦੇ ਵੀ ਇਸ ਭਾਲੂ ਨੇ ਕੈਟਲੀਨਾ ਡਰਾਈਵ ਦੇ ਵਿੱਚ ਟਾਹੋ ਕੀਜ਼ ਨੇਬਰਹੁੱਡ ਦੇ ਵਿੱਚ ਇੱਕ ਘਰ ਦੇ ਵਿੱਚ ਐਂਟਰੀ ਜਿਹੜੀ ਉਹ ਕੀਤੀ ਆ। ਤੇ ਹੁਣ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਘਰ ਦੇ ਵਿੱਚ ਉਸਨੇ ਜਾ ਕੇ ਤੋੜ ਭੰਨ ਜਿਹੜੀ ਉਹ ਕੀਤੀ ਆ। ਹੁਣ ਖਾਣ ਨੂੰ ਮਿਲਿਆ ਕਿ ਨਹੀਂ ਮਿਲਿਆ ਇਹ ਤਾਂ ਬਾਅਦ ਦੀਆਂ ਗੱਲਾਂ ਆ, ਪਰ ਜੇ ਤੁਸੀਂ ਤਸਵੀਰ ਜਿਹੜੀ ਹਰਜੋਤ ਸਿੰਘ ਜੀ ਉਸਦੀ ਦੇਖੋ ਤਾਂ 500 ਪਾਉਂਡ ਕਹਿਣਾ ਹੀ ਹੁੰਦਾ ਹੈ। 500 ਪਾਉਂਡ ਬਹੁਤ ਭਾਰਾ ਤੇ ਬਹੁਤ ਤਗੜਾ ਜਿਹੜਾ ਇਹ ਰਿੱਛ ਹੈ, ਇਸ ਟਾਈਮ ਲੋਕਾਂ ਦੇ ਘਰਾਂ 'ਚ ਆ ਕੇ ਪੂਰੀ ਤਰ੍ਹਾਂ ਜਿਹੜਾ ਆ ਉਹ ਉਹਨਾਂ ਨੂੰ ਡਰਾ ਰਿਹਾ ਹੈਗਾ ਆ। ਅਧਿਕਾਰੀ ਜਿਹੜਾ ਆ ਉਹ ਕਹਿ ਰਹੇ ਨੇ, ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡ ਲਾਈਫ ਦੇ, ਕਹਿੰਦੇ ਵੀ ਸ਼ਾਇਦ ਇਸ ਨੂੰ ਬਾਅਦ ਦੇ ਵਿੱਚ ਯੂਥੇਨਾਈਜ਼ ਹੀ ਕਰਨਾ ਪਊਗਾ ਜਾਂ ਸ਼ਾਇਦ ਮਾਰਨਾ ਹੀ ਜਿਹੜਾ ਉਹ ਪਵੇ। ਕਹਿੰਦੇ ਵੀ ਪਾਸਟ ਬਿਹੇਵੀਅਰ ਤੇ ਲੋਕਾਂ ਦੇ ਫੂਡ ਦੇ ਉੱਤੇ ਦੀ ਡਿਪੈਂਡੈਂਸ ਇੰਨੀ ਕੁ ਜ਼ਿਆਦਾ ਜਿਹੜੀ ਉਹ ਵੱਧ ਚੁੱਕੀ ਆ ਵੀ ਇਸ ਨੂੰ ਕਿਸੇ ਹੋਰ ਥਾਂ ਦੇ ਉੱਤੇ ਵੀ ਕਹਿੰਦੇ ਵੀ ਜੇ ਛੱਡ ਕੇ ਆਉਂਗੇ ਤਾਂ ਇਹ ਮੁੜ ਕੇ ਦੁਬਾਰਾ ਵਾਪਸ ਲੋਕਾਂ ਦੇ ਨਜ਼ਦੀਕ ਉਹਨਾਂ ਦੇ ਖਾਣੇ ਦੇ ਵਿੱਚ ਨੂੰ ਹੀ ਜਿਹੜਾ ਉਹ ਆਉਂਦਾ ਹੈਗਾ ਆ। ਸੋ ਭਾਈ ਲੇਕ ਟਾਹੋ ਵਾਲੇ ਸਾਵਧਾਨ ਜਿਹੜਾ ਉਹ ਰਹੋ। ਜਿਹੜਾ ਹੈਂਕ ਦਾ ਟੈਂਕ ਆ ਉਹ ਇਸ ਟਾਈਮ ਖੁੱਲਾ ਘੁੰਮ ਫਿਰ ਰਿਹਾ ਆ, ਕਿਸੇ ਵੀ ਟਾਈਮ ਘਰਾਂ 'ਚ ਕਹਿੰਦੇ ਵੀ ਉਹ